ਸਲਾਮ, ਨਮਸਤੇ, ਸਤਿ ਸ੍ਰੀ ਅਕਾਲ। ਕੀ ਹਾਲ ਸੋਹਣਿਓ? ਵਾਲੋ ਅੱਜ ਮੌਸਮ ਕਰੀਬ 19-20 ਦਾ ਟੈਂਪਰੇਚਰ ਹੈ ਅਤੇ ਚੰਗਾ ਮੌਸਮ। ਅਗਲੇ ਦਿਨ ਤੁਹਾਨੂੰ ਇੱਕ ਬਰਡਜ਼ ਆਈ ਵਿਊ ਦਿੱਤਾ ਵਿਮਜ਼ਲੋ ਰੋਡ ਦਾ, ਜਿਹੜੀ ਇੱਥੇ ਦੀ ਫੂਡ ਸਟਰੀਟ ਹੈ, ਬੜੀ ਮਸ਼ਹੂਰ ਮਾਂਚੈਸਟਰ ਦੀ। ਅਤੇ ਅੱਜ ਤੁਹਾਨੂੰ ਥੋੜ੍ਹਾ ਜਿਹਾ ਉਹਦਾ ਅਲੱਗ ਜਿਹੜਾ ਨਾ ਜੀ ਦੋਵਾਂ ਸਾਈਡਾਂ ਦਾ ਨਜ਼ਾਰਾ ਕਰਵਾਉਂਦੇ ਹਾਂ, ਜਿਸ ਤੋਂ ਤੁਹਾਨੂੰ ਅੰਦਾਜ਼ਾ ਹੋਏਗਾ ਵੀ ਇੱਥੇ ਕਿਸ ਕਿਸਮ ਦੀਆਂ ਦੁਕਾਨਾਂ ਨੇ। ਕਿਸਮ ਤਾਂ ਫੂਡ ਹੀ ਹੈ, ਲੇਕਿਨ ਤਕਰੀਬਨ ਹਰ ਨੈਸ਼ਨੈਲਿਟੀ, ਜਿਹੜਾ UK ਨਾ ਜੀ, ਇਹ ਤਕਰੀਬਨ ਮਿਨੀ ਵਰਲਡ ਹੈ। ਇੱਥੇ ਦੁਨੀਆ ਦੇ ਹਰ ਨੁੱਕਰ ਦਾ ਬੰਦਾ ਇੱਥੇ ਬਤੌਰ ਇਮੀਗਰੈਂਟ ਆਬਾਦ ਹੈ। ਅਤੇ ਇਹ ਜਿਹੜੀ ਵਿਮਜ਼ਲੋ ਰੋਡ ਜੇ ਨਾ, ਇਹਦੇ ਉੱਤੇ ਵੀ ਹਰ ਨੈਸ਼ਨੈਲਿਟੀ ਦੀ ਫੂਡ ਤਕਰੀਬਨ ਇੱਥੇ ਜਿਹੜੀ ਹੈ ਨਾ ਜੀ, ਉਹਦੀ ਫੂਡ ਸਪਾਟ ਮੌਜੂਦ ਹੈ। ਅਤੇ ਜਿਵੇਂ ਕੋਈ ਕਿਸੇ ਦਾ ਤਿਉਹਾਰ ਹੁੰਦਾ, ਕੋਈ ਦੇਸੀ ਹੈ, ਕੋਈ ਅਰਬੀ ਹੈ, ਕੋਈ ਕੁਰਦ ਹੈ, ਕੋਈ ਮਤਲਬ ਜਿਹੜੀ ਵੀ ਨੈਸ਼ਨੈਲਿਟੀ ਦਾ, ਕੋਈ ਵੀ ਈਦ ਸ਼ਬਰਾਤ, ਕੋਈ ਹੋਰ ਤਿਉਹਾਰ ਉਹਨਾਂ ਦਾ ਹੁੰਦਾ ਹੈ ਨਾ ਜੀ, ਅਤੇ ਉਹ ਕਮਿਊਨਿਟੀ ਜਿਹੜੀ ਹੈ ਨਾ, ਉਹ ਖਾਣ ਪੀਣ ਵਾਸਤੇ ਉਹ ਉਸ ਦਿਨ ਖ਼ਾਸ ਤੌਰ 'ਤੇ, ਅਤੇ ਵੈਸੇ ਨਾਰਮਲੀ ਆਮ ਦਿਨਾਂ 'ਚ ਵੀ ਉਹ ਇਸ ਸੜਕ ਉੱਤੇ ਜ਼ਰੂਰ ਆਉਂਦੀ ਹੈ। ਅਤੇ ਇੱਥੇ ਫਿਰ ਰੌਣਕ ਲੱਗੀ ਰਹਿੰਦੀ ਹੈ। ਜਿਵੇਂ ਪਾਕਿਸਤਾਨ ਜਾਂ ਇੰਡੀਆ ਦਾ ਕੋਈ ਮੈਚ ਹੋਵੇ, ਅਤੇ ਉਹ ਦੋਵੇਂ ਕਮਿਊਨਿਟੀਜ਼ ਵੀ ਜਿਹੜੀਆਂ ਨੇ, ਉਹ ਇੱਥੇ ਆਪਣੇ ਜਿਹੜੀ ਵੀ ਉਹਨਾਂ ਦੀਆਂ ਥਾਵਾਂ ਨੇ, ਉੱਥੇ ਆ ਕੇ ਉਹ ਵੱਡੇ TV ਲੱਗੇ ਨੇ, ਉੱਥੇ ਬਹਿ ਕੇ ਫਿਰ ਮੈਚ ਵੇਖਦੇ ਨੇ। ਫਿਰ ਨਾਅਰੇਬਾਜ਼ੀ ਹੁੰਦੀ ਹੈ, ਫਿਰ ਹੱਲਾ ਗੁੱਲਾ ਹੁੰਦਾ। ਅਤੇ ਇੰਝ ਹੀ ਹਰ ਈਦ ਸ਼ਬਰਾਤ 'ਤੇ ਵੀ ਜਿਹੜਾ ਉੱਥੇ ਕਮਿਊਨਿਟੀ ਇਕੱਠੀ ਹੋ ਜਾਂਦੀ ਹੈ, ਅਤੇ ਫਿਰ ਉਹੀ ਹਾਰਨ 'ਤੇ ਹੱਥ ਅਤੇ ਰੌਲੇ 'ਤੇ ਰੱਪੇ। ਬਹਰਹਾਲ ਉਹਦੇ ਨਾਲ ਕੋਈ ਅੱਛਾ ਇੰਪਰੈਸ਼ਨ ਨਹੀਂ ਪੈਂਦਾ। ਉਹਦੇ 'ਚ ਸਾਡੇ ਲੋਕਾਂ ਨੂੰ ਚਾਹੀਦਾ ਕਿ ਥੋੜ੍ਹਾ ਜਿਹਾ ਹੱਥ ਹੌਲਾ ਰੱਖਣ, ਡੀਸੈਂਸੀ ਔਰ ਇਖਲਾਕੀਆਤ ਨੂੰ ਮੱਦੇ ਨਜ਼ਰ ਰੱਖਣਾ ਚਾਹੀਦਾ। ਖੈਰ, ਲੋਕਾਂ ਦੇ ਜਜ਼ਬਾਤ ਹੁੰਦੇ ਨੇ, ਨੌਜਵਾਨ ਹੁੰਦੇ ਨੇ, ਉਹ ਨਹੀਂ ਕੰਟਰੋਲ ਹੁੰਦੇ। ਫਿਰ ਬਹਰਹਾਲ ਇਹ ਸਮਝੋ ਵੀ ਇਹ ਇੱਕ ਗੈਦਰਿੰਗ ਪਲੇਸ ਵੀ ਹੈ ਮੁਖਤਲਿਫ ਕਮਿਊਨਿਟੀਜ਼ ਵਾਸਤੇ। ਫਿਰ ਇੱਥੇ ਪਾਕਿਸਤਾਨ ਦੇ ਵਿੱਚ ਖਾਈ ਜਾਣ ਵਾਲੀ ਤਕਰੀਬਨ ਹਰ ਫੂਡ ਜਿਹੜੀ ਉਹ ਇੱਥੇ ਅਵੇਲੇਬਲ ਹੈ। ਬਰਗਰ, ਦੇਸੀ ਬਰਗਰ ਤੋਂ ਲੈ ਕੇ ਅਤੇ ਨਿਹਾਰੀ ਪਾਏ ਅਤੇ ਪਤਾ ਨਹੀਂ ਕਿਹੜੀ ਸੀ। ਮੈਂ ਕੋਈ ਐਡਾ ਜ਼ਿਆਦਾ ਖਾਣ ਪੀਣ ਦਾ ਸ਼ੌਕੀਨ ਨਹੀਂ ਹੈ, ਇਸ ਵਾਸਤੇ ਮੈਨੂੰ ਡਿਸ਼ਾਂ ਦੇ ਨਾਂ ਨਹੀਂ ਆਉਂਦੇ। ਬਹਰਹਾਲ ਮੁੱਕਦੀ ਗੱਲ ਇਹ ਵੀ ਇੱਥੇ ਸਾਰਾ ਕੁਝ ਹੀ ਲੱਭਦਾ ਜੇ। ਹਾਂ, ਵੇਖੋ ਨਾ, ਤੁਸੀਂ ਨਾਂ ਪੜ੍ਹ ਸਕਦੇ ਹੋ। ਆਹ ਜਿਹੜੇ ਨਾਂ ਨੇ, ਇਹਨਾਂ ਨਾਵਾਂ ਤੋਂ ਹੀ ਅੰਦਾਜ਼ਾ ਹੋ ਜਾਂਦਾ ਵੀ ਇਹ ਕੋਈ ਕਿਸ ਕੌਮੀਅਤ ਦਾ, ਮਤਲਬ ਇੱਥੋਂ ਖਾਣੇ ਲੱਭਦੇ ਨੇ। ਇੰਡੀਆ ਦਾ ਰੈਸਟੋਰੈਂਟ ਹੈ ਮੁਗਲਈ, ਇੱਥੇ ਕੋਈ ਮੁਗਲਾਂ ਦੀ ਰੈਸਿਪੀਜ਼ ਮਿਲਦੀਆਂ ਨੇ ਜੀ। ਕੋਈ ਅਰਬੀ ਕੋਈ ਨਾਂ ਲੱਗਦਾ ਜੀ, ਫਲਾਫਲ,
अल जजीरा चाचा चाय, ये चाचा चाय पिलांदा है जी। इस्लामिक लाइफ वर्ल्ड वाइड देसी स्टोर है जी। इत्थों देसी ग्रोसरी सारी लभ जाती है। आसमान बड़ा खूबसूरत नक्शा पेश कर रहा है जी। सफ़ेद बदल ते पिछे नीला आसमान। विच इन्ना वकील साहबान भी बैठे न। मनी एक्सचेंज भी है जी इत्थों कि तुसी, क्योंकि टूरिस्ट भी इत्थे बड़ा आंदा, सो उन्हां आस्ते सहूलत है। खाण पीने दी दुकानां तो इलावा भी कुछ चीज़ां इत्थे मिल जांदियां न। डेजर्ट शॉप है जी। इत्थे वन पौना दोन मिठा खाना लभ जांदा है। इत्थे बह के तुसीं किसी नूं लारे भी दे सकते हो। लारा रेस्टोरेंट से अक्सर नौजवान लारे देन आए होंदे न जी। ज्यूलर्स भी मौजूद हैं जी इत्थे। चंगी थां है जी। जे तुसीं कितें यूके आओ तो विंसलो रोड के उत्ते शाम जरूर जाओ। नौजवान बड़े उत्थे कट्ठे होंदे न जी। शीशा पींदे न। शीशा जिहड़ा इक नवीं हुक्के दी शक्ल है तो कौम इंज फर्ज समझ के लग गई है। हालांकि डॉक्टर दसते हैं कि भी ये टबाको तो भी ज़्यादा ख़तरनाक चीज़ है, क्योंकि निरा ही कैमिकल है। टबाको तो कोई ऑर्गेनिक शै है ना जी। हुक्का जिहड़ा सी ओहदे कोई फ़ायदे भी सन, एहदा कोई फ़ायदा नहीं। ये सिर्फ एक फैशन है तो सेहत की बर्बादी है। मसरत साहब दी जनाब स्ट्रीट फूड है। साजन हलाल कुछ है बेचदा पिया। निराला मिठाई वाला जनाब डलही। मिस्टर टीज सनम बड़ी मशहूर दुकान है जी इत्थे दी फूड दी, मिठाइयां दी भी और फूड खाण वाली जिहड़ी आम खाने शाने न। हाल भी एक इन्हां दा उत्थे लोग तकरीबात भी करदे न। खाने दी लंबी चौड़ी वैरायटी इत्थे अवेलेबल है जनाब। तुसीं
ਜਿਸ ਫੂਡ ਦਾ ਨਾਂ ਲਓ ਉੱਥੇ ਲੱਭ ਜਾਣੀ ਹੈ। ਇਸਤੰਬੁਲ, ਟਰਕੀ ਮਿਠਾਈਆਂ ਅਤੇ ਸਵੀਟਸ। ਜੁਨੇਦ ਜਮਸ਼ੇਦ ਦੇ ਜਨਾਬ ਕੱਪੜੇ ਵੀ ਇੱਥੋਂ ਲੱਭ ਜਾਂਦੇ ਜੀ। ਪੰਜਾਬ ਕਲੈਕਸ਼ਨ ਅੰਬਾਲਾ ਸਵੀਟ ਹੈ ਜੀ। ਅੰਬਾਲਾ ਸਵੀਟ ਤੇ ਪਾਕਿਸਤਾਨ 'ਚ ਵੀ ਬੜੀ ਮਸ਼ਹੂਰ ਹੈ ਨਾ ਜੀ। ਕੇਕ ਬਾਕਸ ਬੜੀ ਮਸ਼ਹੂਰ ਕੇਕਸ ਦੀ ਸ਼ਾਪ ਹੈ ਜਨਾਬ। ਵਾਲਨਟ ਮੁਤਮ ਈਰਾਨੀ ਪਰਸ਼ੀਅਨ ਫੂਡ ਦੀ ਹੈ ਜੀ। ਰਾਇਲ ਵਾਲਨਟ ਬੇਕਰੀ। ਲਓ ਜਨਾਬ, ਸਲਾਮਤ ਰਵੋ। ਅੱਜ ਦੀ ਸੈਰ ਹੋ ਗਈ ਅਤੇ ਖੁਸ਼ ਰਵੋ। ਫੀ ਅਮਾਨ ਅੱਲਾ।